ਤੇ ਘਰ ਦਾ ਜਿਹੜਾ ਮਾਹੌਲ ਹੈ ਤੁਹਾਡਾ ਉਹ ਬੜਾ ਕੋਈ ਰਵਾਇਤੀ ਕਿਸਮ ਦਾ ਹੈ ਜਾਂ ਸਾਦਾ ਬਿਲਕੁਲ ਰੱਖਿਆ ਹੈ ਤੁਸੀਂ? ਸਾਦਾ ਵੀ ਰਵਾਇਤੀ ਵੀ, ਮਤਲਬ ਹੈ ਕਿ ਮੈਂ ਮੇਰੇ ਘਰ 'ਚ ਨਾ ਮੈਨੂੰ ਫਿਤਰਤ ਨਾਲ ਬੜੀ ਮੁਹੱਬਤ ਹੈ। ਅੱਛਾ। ਤੇ ਮੈਂ ਸਵੇਰ ਉੱਠ ਕੇ ਬਲਕਿ ਰਾਤ ਨੂੰ ਵੀ ਮੇਰੇ ਸ਼ੀਸ਼ੇ ਜਿਹੜੇ ਨੇ ਉਹਨਾਂ ਦੇ ਅੱਗੇ ਪਰਦੇ ਨਹੀਂ ਹੁੰਦੇ। ਮੈਂ ਥੋੜਾ ਜਿਹਾ ਆਪਣੇ ਵਾਸਤੇ ਉਹ ਰੱਖਣੀ ਆ ਕਿ ਮੈਂ ਜਿੱਥੋਂ ਆਸਮਾਨ ਤੱਕ ਸਕਾਂ, ਤਾਰੇ ਤੱਕ ਸਕਾਂ, ਦਰਖਤ ਤੱਕ ਸਕਾਂ। ਤੇ ਇਸ ਲਈ ਮੇਰੇ ਪੂਰੇ ਘਰ ਜਿਹੜੇ ਨੇ ਨਾ ਉਹ ਸ਼ੀਸ਼ੇ ਹੀ ਸ਼ੀਸ਼ੇ ਨੇ, ਔਰ ਹਟਾ ਦਈਏ ਤਾਂ ਲੱਗਦਾ ਹੈ ਕਿ ਆਸਮਾਨ ਥੱਲੇ ਬੈਠੇ ਆ। ਤੇ ਮੈਂ ਇੱਕ ਫਿਤਰਤ ਨਾਲ ਜੁੜਿਆ ਹੋਇਆ ਬੰਦਾ ਆ, ਦਰਖਤਾਂ ਨਾਲ, ਪਰਿੰਦੇ। ਡਾਕਟਰ ਸਾਹਿਬ ਥੋੜਾ ਜਿੰਨਾ ਤੁਹਾਡੇ ਕੈਰੀਅਰ ਦੇ ਹਵਾਲੇ ਨਾਲ ਗੱਲ ਕਰੀਏ, ਤੁਹਾਡਾ ਤਾਲੁਕ ਜਿਹੜਾ ਹੈ ਉਹ ਗੁਜਰਾਤ ਦੇ ਇੱਕ ਦੂਰ ਦਰਾਜ਼ ਪਿੰਡ ਸਰਸਾਲਾ ਨਾਲ ਹੈ। ਜੀ ਜੀ। ਤੁਸੀਂ ਆਪਣੇ ਕੈਰੀਅਰ ਦਾ ਆਗਾਜ਼ ਜਿਹੜਾ ਹੈ ਬਤੌਰ ਉਸਤਾਦ ਦੇ ਕੀਤਾ, ਔਰ ਫਿਰ ਤੁਸੀਂ PhD ਕਰ ਲਈ ਮਾਸ਼ਾਅੱਲਾ ਫਲਸਫੇ ਦੇ ਵਿੱਚ, ਔਰ ਫਿਰ ਤੁਸੀਂ ਪਲਾਗ ਦੇ ਡਾਇਰੈਕਟਰ ਜਨਰਲ ਬਣ ਗਏ। ਤੇ ਤੁਸੀਂ ਕੀ ਸਮਝਦੇ ਹੋ ਕਿ ਤੁਹਾਡੀ ਜਿਹੜੀ ਤਰੱਕੀ ਦਾ ਸਾਰਾ ਸਫ਼ਰ ਹੈ ਇਹ ਆਸਾਨ ਤੇ ਸਾਦਾ ਰਿਹਾ ਹੈ? ਨਹੀਂ, ਆਸਾਨ ਤੇ ਕੋਈ ਚੀਜ਼ ਵੀ ਨਹੀਂ ਹੁੰਦੀ। ਤੁਸੀਂ ਦੇਖੋ ਇੱਕ ਐਸੀ ਜਗ੍ਹਾ ਤੋਂ ਆਣਾ ਕਿ ਜਿੱਥੇ ਕੋਈ ਕੁੜੀ ਪਹਿਲਾਂ ਪੜ੍ਹੀ ਨਹੀਂ, ਯੂਨੀਵਰਸਿਟੀ ਨਹੀਂ ਗਈ, ਔਰ ਪਹਿਲੀ ਮੈਂ ਹੈ ਸਾਂ ਜਿਹੜੀ ਤੁਹਾਡੇ ਪੂਰੇ ਪਿੰਡ ਦੇ ਵਿੱਚ ਤੁਸੀਂ ਵਾਹਦ ਸੋ? ਨਾ ਸਿਰਫ ਪਿੰਡ ਬਲਕਿ ਪੂਰੇ ਇਰਦ ਗਿਰਦ, ਕਿਉਂਕਿ ਕੋਟਲਾ ਅਰਬਲੀ ਹਾਂ ਦੇ ਆਲੇ ਦੁਆਲੇ ਕੁਝ 86 ਜਾਂ 100 ਦੇ ਕਰੀਬ ਪਿੰਡ ਨੇ, ਔਰ ਉਹਨਾਂ ਪਿੰਡਾਂ 'ਚ ਜ਼ਿਆਦਾ ਤੋਂ ਜ਼ਿਆਦਾ ਇਹ ਹੁੰਦਾ ਸੀ ਕਿ ਚਲੋ BA ਕਰ ਲਿਆ, ਲੇਕਿਨ MA ਦਾ ਤਾਂ ਕੋਈ ਤਸੱਵੁਰ ਹੀ ਨਹੀਂ ਸੀ ਕਿ MA ਵੀ ਕਰਾਉਣਾ, ਔਰ ਫਿਰ ਕੋ ਐਜੂਕੇਸ਼ਨ 'ਚ ਪੜ੍ਹਨਾ। ਔਰ ਮੈਂ ਸਮਝਿਆ ਕਿ ਮੇਰੇ ਵਾਲਿਦ ਸਾਹਿਬ ਅੱਲਾ ਉਹਨਾਂ ਨੂੰ ਜੰਨਤ ਨਸੀਬ ਕਰੇ, ਉਹਨਾਂ ਦੀ ਵਜ੍ਹਾ ਤੋਂ, ਔਰ ਹਰ ਬੇਟੀ ਆਪਣੇ ਵਾਲਿਦ ਦੀ ਵਜ੍ਹਾ ਤੋਂ ਹੀ ਤਰੱਕੀ ਕਰਦੀ ਹੈ ਔਰ ਅੱਗੇ ਵੱਧਦੀ ਹੈ, ਕਿਉਂਕਿ ਮਾਂ ਤੇ ਹਮੇਸ਼ਾ ਹੌਸਲਾ ਵੀ ਦਿੰਦੀ ਹੈ, ਦੁਆ ਵੀ ਦਿੰਦੀ ਹੈ, ਲੇਕਿਨ ਅਸਲ ਇਤਮਾਦ ਬਾਪ ਦਿੰਦਾ ਹੈ। ਤੇ ਅਗਰ ਬਾਪ ਡਰਾਏਗਾ ਤੇ ਬੱਚੇ ਡਰ ਜਾਣਗੇ। ਤੇ ਬਾਪ ਨੇ ਜਿਹੜਾ ਇਤਮਾਦ ਦਿੱਤਾ ਮੈਨੂੰ, ਹੁਣ ਵੀ ਮੇਰੇ ਨਾਲ ਹੈ। ਤੇ ਉਹ ਆਪ 8 ਪੜ੍ਹੇ ਸਨ, ਔਰ ਸਾਡੇ ਪੂਰੇ ਪਿੰਡ 'ਚ 2-3 ਬੰਦੇ ਸਨ ਜਿਹੜੇ 8 ਪੜ੍ਹੇ ਸਨ। ਅੱਛਾ। ਇਹ ਬੜੀ ਆਲਾ ਤਾਲੀਮ ਸੀ, ਔਰ ਉਸ ਦੌਰ 'ਚ ਤੇ ਬੜੀ ਕੰਸੀਡਰ ਕੀਤੀ ਜਾਂਦੀ ਸੀ। ਉਹ ਫਿਰ ਉਹਨਾਂ ਦੇ ਇਤਨੇ ਉਹ ਇੱਕ ਤਰੱਕੀ ਪਸੰਦ ਉਹਨਾਂ ਦੇ ਖਿਆਲਾਤ ਸਨ। ਉਹ ਕਹਿੰਦੇ ਸਨ ਕਿ ਕੁੜੀ ਤੇ ਮੁੰਡੇ 'ਚ ਕੋਈ ਫਰਕ ਨਹੀਂ ਹੁੰਦਾ, ਉਹ ਵੀ ਔਲਾਦ ਹੈ, ਉਹ ਵੀ ਔਲਾਦ ਹੈ। ਜਿਹੜੀਆਂ ਫੈਸਿਲਿਟੀਜ਼ ਜਿਹੜੀਆਂ ਅਸੀਂ ਬੱਚਿਆਂ ਲਈ, ਬੇਟਿਆਂ ਲਈ ਸੋਚਦੇ ਹਾਂ, ਉਹ ਬੇਟੀਆਂ ਲਈ ਸੋਚਦੇ ਹਾਂ। ਤੇ ਮੈਂ ਇਸ ਲਈ ਆਪਣੇ ਭਰਾਵਾਂ ਨਾਲ ਸਾਰੀਆਂ ਗੇਮਾਂ ਵੀ ਖੇਡੀਆਂ। ਮੈਂ ਕ੍ਰਿਕਟ ਵੀ ਖੇਡਦੀ ਸਾਂ, ਕਹਿੰਦੇ ਸੀ ਤੂੰ ਵੀ ਖੇਡ ਜਾ ਕਰੋ ਨਾਲ, ਤੇ ਮੈਂ ਕ੍ਰਿਕਟ ਵੀ ਖੇਡਦੀ ਸਾਂ। ਤੇ ਫਿਰ ਮੈਂ ਸਮਝਦੀ ਹਾਂ ਕਿ ਉਹ ਜਿਹੜਾ ਇਤਮਾਦ ਹੈ ਉਹਨੇ ਮੈਨੂੰ ਇਤਨੀ ਜ਼ਰੂਰਤ ਦਿੱਤੀ ਕਿ ਮੈਨੂੰ ਜ਼ਿੰਦਗੀ 'ਚ ਕਦੇ ਕੋਈ ਮੁਸ਼ਕਿਲ ਪੇਸ਼ ਨਹੀਂ ਆਈ। ਮੁਸ਼ਕਿਲਾਂ ਆਈਆਂ ਨੇ, ਲੇਕਿਨ ਮੈਂ ਉਹਨਾਂ ਦਾ ਸਾਹਮਣਾ ਕੀਤਾ ਔਰ ਉਹਨਾਂ ਨੂੰ ਹਮਨਵਾ ਕੀਤਾ। ਤੇ ਇੱਕ ਜਿਦੋਜਹਿਦ ਸੀ ਸ਼ੁਰੂ ਤੋਂ ਮੇਰੇ ਜ਼ਿਹਨ ਸੀ ਕਿ ਮੈਂ ਕੁਝ ਕਰਨਾ ਹੈ, ਕੁਝ ਵੱਡਾ ਕੰਮ ਕਰਨਾ ਹੈ, PhD ਕਰਨੀ ਹੈ। ਹਾਲਾਂ ਪਤਾ ਹੀ ਨਹੀਂ ਸੀ PhD ਹੁੰਦੀ ਕੀ ਹੈ। ਤੇ ਫਿਰ ਅੱਲਾ ਦਾ ਸ਼ੁਕਰ ਹੈ ਕਿ ਉਹ ਸਾਰੇ ਵਸੀਲੇ ਬਣਦੇ ਰਹੇ। ਮੇਰੇ ਅਸਾਤਜ਼ਾ ਨੇ ਬੜੀ ਮੇਰੀ ਰਹਿਨੁਮਾਈ ਕੀਤੀ, ਔਰ ਮੈਂ ਜਦੋਂ ਪੜ੍ਹਦੀ ਸਾਂ ਯੂਨੀਵਰਸਿਟੀ 'ਚ, ਸਾਡੇ ਪਿੰਡ ਵਾਲੇ ਬਿਜਲੀ ਨਹੀਂ ਸੀ ਗਈ ਹੈ, ਮੈਂ ਲਾਲਟੈਨ ਦੀ ਰੋਸ਼ਨੀ 'ਚ ਪੜ੍ਹਦੀ ਸਾਂ ਜਾ ਕੇ। ਜਦੋਂ ਫ੍ਰੀ ਹੋ ਕੇ, ਤੁਹਾਨੂੰ ਪਤਾ ਇਮਤਿਹਾਨ ਹੁੰਦੇ ਸਨ, ਤੇ ਮੈਂ ਫਿਲਾਸਫੀ ਡਿਪਾਰਟਮੈਂਟ ਤੋਂ ਵੀ ਟਾਪ ਕੀਤਾ ਸੀ, ਔਰ ਮੇਰੀ ਜ਼ਿਆਦਾਤਰ ਤਾਲੀਮ ਡਿਸਟਿੰਕਸ਼ਨ ਨਾਲ ਹੀ ਰਹੀ ਹੈ। ਤੇ ਇਸ ਲਈ ਮੈਂ ਸਮਝਦੀ ਹਾਂ ਕਿ ਰੱਬ ਨੇ ਕੁਝ ਇਲਾਕਿਆਂ 'ਚ ਖਾਸ ਬੰਦੇ ਪੈਦਾ ਕੀਤੇ ਹੁੰਦੇ ਨੇ, ਔਰ ਮੈਨੂੰ ਇਹ ਕਹਿਣ 'ਚ ਕੋਈ ਹਰਜ ਨਹੀਂ ਕਿ ਮੈਂ ਆਪਣੇ ਇਲਾਕੇ 'ਚ ਇੱਕ ਬਲੈਸਡ ਬੰਦਾ ਬਣਾ ਕੇ ਭੇਜਿਆ ਗਿਆ ਕਿ ਜਿਹਦੇ ਵੱਲੋਂ ਤੱਕ ਕਿ ਫਿਰ ਮੇਰੇ ਇਲਾਕੇ ਦੀਆਂ ਬੱਚੀਆਂ ਨੇ ਪੜ੍ਹਨਾ ਸ਼ੁਰੂ ਕੀਤਾ। ਉਹ ਇਲਾਕਾ ਜਿੱਥੇ ਧੀਆਂ ਨੂੰ ਪੜ੍ਹਾਉਣਾ ਬਹੁਤ ਬੁਰਾ ਸਮਝਿਆ ਜਾਂਦਾ ਸੀ, ਔਰ ਕਹਿੰਦੇ ਸੀ ਇਹਨਾਂ ਤੇ ਪਰਾਏ ਘਰ ਟੁੱਟ ਜਾਣਾ, ਧੀਆਂ ਤੇ ਕੀ ਲਾਣੇ ਨੇ ਪੈਸੇ, ਇਹਨਾਂ ਨੂੰ ਕਿਉਂ ਪੜ੍ਹਾਉਣਾ ਹੈ। ਤੇ ਸਾਡੇ ਪੰਜਾਬ ਦਾ ਖਾਸ ਤੌਰ ਤੇ ਕਲਚਰ ਕੁਝ ਇਹੋ ਜਿਹਾ ਹੀ ਹੈ ਕਿ ਬੇਟੀਆਂ ਦੀ ਤਾਲੀਮ ਦੇ ਉੱਤੇ ਜ਼ਿਆਦਾ ਫੋਕਸ ਨਹੀਂ ਕੀਤਾ ਜਾਂਦਾ, ਕਿ ਮਤਲਬ ਇਹਨਾਂ ਨੇ ਤੇ ਮੇਰੇ ਹਾਲੇ ਕਿ ਹਰ ਘਰ ਦੀ ਬੇਟੀ ਜਿਹੜੀ ਹੈ, ਕੋਈ ਵਕੀਲ ਹੈ, ਕੋਈ ਹੋਰ ਕਿਸੇ ਪਾਸੇ ਡਾਕਟਰ, ਬੇਸ਼ੁਮਾਰ ਡਾਕਟਰ ਬੱਚੀਆਂ ਨੇ ਬਾਹਰ ਪੜ੍ਹ ਰਹੀਆਂ ਨੇ ਜਾ ਕੇ, ਮੇਰੇ ਪਿੰਡ ਦੀਆਂ ਬੱਚੀਆਂ। ਤੇ ਇਹ ਮੈਨੂੰ ਇਹ ਕਾਮਯਾਬੀ ਬੜੀ ਚੰਗੀ ਲੱਗਦੀ ਹੈ। ਬਿਲਕੁਲ ਠੀਕ ਹੈ। ਤੇ ਡਾਕਟਰ ਸਾਹਿਬ ਤੁਸੀਂ PhD ਕੀਤੀ ਫਿਲਾਸਫੀ ਦੇ ਵਿੱਚ, ਔਰ ਫਿਰ ਤੁਸੀਂ ਅੱਗੇ ਉਹਦੀ ਇੱਕ ਸੂਫੀਆਨਾ ਸ਼ਾਇਰੀ ਦੇ ਵਿੱਚ ਤੁਸੀਂ ਉਹਨੂੰ PhD ਨੂੰ ਕੀਤਾ। ਤੇ ਇਹਦੀ ਕੀ ਵਜ੍ਹਾ ਸੀ ਸਰ? ਅੱਛਾ, ਮੈਂ ਜਦੋਂ MA ਫਿਲਾਸਫੀ ਕਰ ਰਹੀ ਸਾਂ ਤੇ ਮੈਨੂੰ ਮੇਰੇ ਇੱਕ ਕਲਾਸ ਫੈਲੋ ਨੇ, ਮੇਰੇ ਬਹੁਤ ਹੀ ਪਿਆਰੇ ਭਰਾ ਨੇ, ਖਾਵਰ ਮਹਿਬੂਬ ਸੈਦ, ਤੇ ਉਹਨਾਂ ਨੇ ਮੈਨੂੰ ਕਿਹਾ ਸੁਗਰਾ ਇਹ ਕਰੋ ਤੁਸੀਂ ਕਿ ਪੰਜਾਬੀ 'ਚ ਲਿਖਿਆ ਕਰ, ਕਿਉਂਕਿ ਮੈਂ ਲਿਖਦੀ ਸੀ, ਸ਼ਾਇਰੀ ਕਰ ਰਹੀ ਸਾਂ ਉਦੋਂ ਵੀ ਉਰਦੂ ਜ਼ੁਬਾਨ 'ਚ, ਔਰ ਸੁਣਾਉਂਦੀ ਵੀ ਸਾਂ ਆਪਣੇ ਕਲਾਸ ਫੈਲੋਜ਼ ਨੂੰ। ਤੇ ਉਹਨੇ ਮੈਨੂੰ ਕਿਹਾ ਕਿ ਤੂੰ ਪੰਜਾਬੀ ਲਿਖਿਆ ਕਰ। ਮੈਂ ਕਿਹਾ ਮੈਂ ਪੰਜਾਬੀ ਤਾਂ ਲਿਖ ਹੀ ਨਹੀਂ ਸਕਦੀ, ਇਸ ਲਈ ਕਿ ਅਸੀਂ ਪੰਜਾਬੀ ਬੋਲਦੇ ਹਾਂ ਸਾਰਾ ਕੁਝ, ਲੇਕਿਨ ਲਿਖਣ ਦਾ ਸਾਡਾ ਮੁਹਾਂਦਰਾ ਨਹੀਂ, ਨਾ ਹੀ ਪੜ੍ਹਦੇ ਸਾਂ। ਤੇ ਮੈਂ ਪੜ੍ਹੀ ਨਹੀਂ। ਤੇ ਉਹਨਾਂ ਕਿਹਾ ਨਹੀਂ ਤੂੰ ਮੈਂ ਉਹ ਆਪਣੇ ਪਿੰਡ ਗਈ, ਕਿਸੇ ਕੋਲੋਂ ਮੈਂ ਥੋੜ੍ਹੀ ਪੰਜਾਬੀ ਸੈਫਲ ਮਲੂਕ ਹੀ ਪੜ੍ਹੀ, ਤੇ ਮੈਨੂੰ ਬੜਾ ਚੰਗਾ ਲੱਗਾ। ਫਿਰ ਮੈਂ ਲਿਖਣੀ ਸ਼ੁਰੂ ਕਰਤੀ, ਔਰ ਮੇਰੀ ਦੂਸਰੀ ਕਿਤਾਬ ਪੰਜਾਬੀ ਵਿੱਚ ਹੀ ਆਈ।
ਜਦੋਂ ਮੈਂ PhD ਕਰਨ ਲੱਗੀ ਮਲਿਕ ਸਾਹਿਬ ਤੇ ਮੇਰਾ ਫਿਰ ਪੰਜਾਬੀ ਵੱਲ ਰੁਝਾਨ ਹੋ ਗਿਆ ਨਾ। ਇਹਨਾਂ ਦਿਨਾਂ 'ਚ ਹੀ ਫਖਰ ਜ਼ਮਾਨ ਸਾਹਿਬ ਦੀ ਕਾਨਫਰੰਸ ਹੋ ਰਹੀ ਸੀ, ਅੱਛਾ। ਔਰ ਪੰਜਾਬੀ ਕਾਨਫਰੰਸ 'ਚ ਮੈਨੂੰ ਸ਼ਿਰਕਤ ਦਾ ਮੌਕਾ ਮਿਲਿਆ। ਉੱਥੇ ਮੈਨੂੰ ਇਹਨਾਂ ਦੀਆਂ ਗੱਲਾਂ ਸੁਣ ਕੇ ਪਤਾ ਲੱਗਾ ਕਿ ਅਸੀਂ ਬਤੌਰ ਪੰਜਾਬੀ ਕੌਮ ਆ, ਸਾਡੇ ਕੀ ਕੀ ਚੈਲੰਜਸ ਨੇ, ਕੀ ਮਸਲੇ ਨੇ, ਸਾਨੂੰ ਕੀ ਕਰਨਾ ਚਾਹੀਦਾ ਹੈ, ਔਰ ਅਸੀਂ ਇੱਕ ਓਪਰੀ ਜ਼ਿੰਦਗੀ ਗੁਜ਼ਾਰ ਰਹੇ ਹਾਂ। ਤੇ ਗੱਲਾਂ ਮੇਰੇ ਦਿਲ ਤੇ ਬੜੀਆਂ ਅਸਰ ਕੀਤੀਆਂ। ਮੈਂ ਫਿਰ ਪੰਜਾਬੀ ਵੱਲ ਇੱਕ ਰੁਝਾਨ ਮੇਰਾ ਹੁੰਦਾ ਗਿਆ। ਤੇ ਜਦੋਂ ਮੈਂ PhD ਕਰਨ ਲਈ, ਮੈਂ MA ਦਾ ਥੀਸਿਸ ਫੈਜ਼ ਅਹਿਮਦ ਫੈਜ਼ 'ਤੇ ਲਿਖਿਆ ਸੀ, ਤੇ PhD ਜਦੋਂ ਮੈਂ ਕਰਨ ਲਈ ਤੇ ਮੈਂ ਪਹਿਲਾਂ ਕਾਂਟ ਵੀ ਮੈਨੂੰ ਬੜਾ ਪਸੰਦ ਸੀ, ਫਿਲਾਸਫਰ, ਸਪਾਈਨੋਜ਼ਾ, ਇਸੇ ਤਰ੍ਹਾਂ ਮੁਖਤਲਿਫ ਮੈਂ ਦੇਖਦੀ ਰਹੀ ਕਿ ਇਹਦੇ 'ਤੇ ਕਰਾਂ, ਇਹਦੇ 'ਤੇ ਕਰਾਂ। ਸੋਚਦਿਆਂ ਮੈਂ ਕਿ ਮੈਂ ਆਪਣੇ ਕਿਸੇ ਬਾਬੇ ਤੇ ਕਿਉਂ ਨਾ ਕਰਾਂ। ਇਹ ਵੀ ਤੇ ਬੜੇ ਵੱਡੇ ਫਲਸਫੀ ਨੇ, ਇਹਨਾਂ ਤੋਂ ਵੱਡਾ ਫਲਸਫੀ ਕਿਹੜਾ ਹੈ? ਬੁੱਲੇ ਸ਼ਾਹ ਤੋਂ ਵੱਡਾ ਫਲਸਫੀ ਕਿਹੜਾ ਹੈ? ਮੀਆਂ ਮੁਹੰਮਦ ਬਖਸ਼ ਤੋਂ ਇੱਕ ਸ਼ੇਰ ਉਹਨਾਂ ਦਾ ਜ਼ਰਬੁਲ ਮਿਸਲ ਹੈ। ਤੇ ਫਿਰ ਕਰਦਿਆਂ ਮੀਆਂ ਮੁਹੰਮਦ ਬਖਸ਼ ਤੇ ਗੱਲ ਆਈ, ਔਰ ਉਸ ਹਵਾਲੇ ਨਾਲ ਮੈਂ ਤਕਰੀਬਨ 7 ਸਾਲ ਲਾਏ, ਔਰ ਮੈਂ ਬੜੀ ਖੁਸ਼ ਹਾਂ, ਮੁਤਮਿਨ ਹਾਂ ਕਿ ਮੈਂ ਅੱਛਾ ਕੰਮ ਕਰ ਸਕੀ। ਕਿਉਂਕਿ ਮੀਆਂ ਸਾਹਿਬ ਤੇ ਜਿਤਨੀਆਂ PhD ਹੋਈਆਂ ਸੀ ਉਹ ਲਿੰਗੁਇਸਟਿਕ ਦੇ ਹਵਾਲੇ ਨਾਲ ਹੋਈਆਂ ਸਨ, ਯਾਨੀ ਅਦਬੀ ਹਵਾਲੇ ਨਾਲ, ਲਿਸਾਨੀ ਹਵਾਲੇ ਨਾਲ। ਤੇ ਮੇਰਾ ਇੱਕ ਫਿਲਸੂਫੀਕਲ ਕੰਮ ਸੀ ਕਿ ਉਹਨਾਂ ਦੇ ਸ਼ਾਇਰੀ 'ਚ ਕੀ ਦਾਨਿਸ਼ ਹੈ, ਕੀ ਫਲਸਫਾ ਹੈ, ਕੀ ਪੈਗਾਮ ਹੈ। ਤੇ ਉਸ ਹਵਾਲੇ ਨਾਲ ਉਹ ਫਿਰ ਮੈਂ ਕੀਤੀ PhD, ਨਾ ਸਿਰਫ ਮੀਆਂ ਸਾਹਿਬ ਦਾ ਬਲਕਿ ਕੰਪੈਰੀਟਿਵ ਸਟੱਡੀ ਮੇਰੀ ਮੌਲਾਨਾ ਰੂਮ ਤੇ ਇਕਬਾਲ ਦੀ ਵੀ ਸੀ, ਔਰ ਬਾਕੀ ਸਾਰੇ ਜਿਤਨੇ ਵੀ ਸੂਫੀ ਸ਼ਾਇਰ ਨੇ। ਉਹਦੇ ਲਈ ਮੈਂ ਇੰਡੀਆ ਗਈ, ਸਵੈਸ ਲਾਇਬ੍ਰੇਰੀ ਮੈਂ ਬਹੁਤ UK ਦੀ ਜਾ ਕੇ ਉਹਦੇ 'ਚ ਕੰਸਲਟ ਕੀਤਾ, ਪੰਜਾਬ ਪੂਰਾ ਫਿਰਨਾ ਪਿਆ। ਤੁਹਾਨੂੰ ਪਤਾ ਹੈ ਕਿ ਉਸ ਦੌਰ 'ਚ, ਇਹ ਤੁਸੀਂ 90s ਦੀ ਗੱਲ ਹੈ, ਤੇ ਉਹ ਕੋਈ ਇੰਟਰਨੈਟ ਦਾ ਇਤਨਾ ਰੌਲਾ ਨਹੀਂ ਸੀ, ਹੈ ਹੀ ਨਹੀਂ ਸੀ ਜੀ। ਤੇ ਇਸ ਲਈ ਫਿਰ ਸਾਨੂੰ ਬੜਾ ਕੱਪੜਾ ਪੈਂਦਾ ਸੀ ਲਾਇਬ੍ਰੇਰੀਆਂ 'ਚ। ਉਦੋਂ ਥੀਸਿਸ ਲਿਖਣਾ ਤਾਂ ਕੋਈ ਆਸਾਨ ਕੰਮ ਹੀ ਨਹੀਂ ਸੀ ਹੁੰਦਾ ਜੀ, ਬੜਾ। ਬਿਲਕੁਲ। ਤੇ ਫਿਰ ਹੋ ਗਿਆ, ਸ਼ੁਕਰ ਹੈ। ਤੇ ਮੀਆਂ ਮੁਹੰਮਦ ਬਖਸ਼ ਦੀ ਫਿਲਾਸਫੀ ਦੇ ਉੱਤੇ ਤੁਸੀਂ PhD ਕੀਤੀ, ਤੇ ਫਿਰ ਉਹਨਾਂ ਦੀ ਫਿਲਾਸਫੀ 'ਚ ਕੀ ਤੁਸੀਂ ਲੱਭਿਆ, ਤੁਹਾਨੂੰ ਕੀ ਮਿਲਿਆ? ਹਾਂ, ਅੱਛਾ, ਮੀਆਂ ਸਾਹਿਬ ਜਿਹੜੇ ਨੇ ਪੰਜਾਬੀ ਸ਼ਾਇਰਾਂ 'ਚ ਸਭ ਤੋਂ ਵੱਡੇ ਸੂਫੀ ਸ਼ਾਇਰ ਗਿਣੇ ਜਾਂਦੇ ਨੇ, ਇਸ ਲਈ ਕਿ 17 ਉਹਨਾਂ ਦੀਆਂ ਕਿਤਾਬਾਂ ਨੇ। ਤੇ ਸਭ ਤੋਂ ਮਸ਼ਹੂਰ ਕਿਤਾਬ ਤੁਹਾਨੂੰ ਪਤਾ ਹੈ ਸੈਫਰ ਮਲੂਕ ਹੈ, ਜਿਹਦਾ ਨਾਂ ਹੀ ਸਫਰੁਲ ਇਸ਼ਕ ਹੈ, ਲੇਕਿਨ ਉਹ ਉਹਨਾਂ ਦਾ ਜਿਹੜਾ ਹੈ ਹੀਰੋ ਹੈ, ਉਹਦੇ ਨਾਂ ਤੋਂ ਉਹਨੂੰ ਸੈਫਰ ਮਲੂਕ ਆਖਿਆ ਜਾਂਦਾ ਹੈ। ਤੇ ਮੇਰਾ ਮੁਤਾਲਿਆ ਸੈਫਰ ਮਲੂਕ ਦਾ ਹੀ ਸੀ। ਤੇ ਸੈਫਰ ਮਲੂਕ ਹੁਣ ਇੱਕ ਐਸੀ ਕਿਤਾਬ ਹੈ ਕਿ ਉਹਦੇ 3 ਰੁਖ ਨੇ। ਇੱਕ ਤੁਸੀਂ ਦੇਖੋਗੇ ਤੇ ਕੁੜੀ ਮੁੰਡੇ ਦੀ ਰੋਮਾਨਵੀ ਕਹਾਣੀ ਹੈ, ਇੱਕ ਇਸ਼ਕ ਹੈ, ਜਿਹੜਾ ਸ਼ਹਿਜ਼ਾਦਾ ਹੈ ਉਹ ਬਦੀਉਲ ਜਮਾਲ ਪਰੀ ਦੇ ਇਸ਼ਕ 'ਚ ਹਰ ਤਰ੍ਹਾਂ ਦੀ ਮੁਸ਼ਕਲ ਕੱਟਦਾ ਤੇ ਆਖਰ 'ਚ ਉਹਨੂੰ ਵਿਆਹ ਕੇ ਲੈ ਆਉਂਦਾ ਹੈ, ਯਾਨੀ ਇੱਕ ਰਵਾਇਤੀ ਕਹਾਣੀ ਹੈ। ਦੂਸਰੇ ਪਾਸੇ ਇੱਕ ਸਾਲਕ ਦੀ ਕਹਾਣੀ ਹੈ, ਜਿਹੜਾ ਕਿ ਸੂਫੀ ਹੈ, ਜਿਹੜਾ ਆਪਣੇ ਨਫਸ ਨੂੰ ਮਾਰਦਾ ਹੈ, ਜਿਹਨੂੰ ਕਦਮ ਕਦਮ ਤੇ ਰੁਕਾਵਟਾਂ ਨੇ, ਔਰ ਉਹਨਾਂ ਸਾਰੀਆਂ ਦਾ ਸਾਹਮਣਾ ਕਰਦਿਆਂ ਹੋਇਆਂ, ਹਮਨਵਾ ਬਣਾਉਂਦਿਆਂ ਹੋਇਆਂ, ਉਹ ਆਪਣੇ ਨਫਸ ਨੂੰ ਪਾਕ ਕਰਦਿਆਂ ਹੋਇਆਂ ਰੱਬ ਦੀ ਰੂਹ ਤੱਕ ਪੜਦਾ ਹੈ। ਫਿਰ ਤੀਸਰਾ ਇੱਕ ਫਰੀडम ਫਾਈਟਰ ਦੀ ਕਹਾਣੀ ਹੈ, ਕਸ਼ਮੀਰ ਕਿਉਂਕਿ ਹੈ ਕਿ ਕਸ਼ਮੀਰੀ ਜਿਹੜਾ ਨੌਜਵਾਨ ਹੈ ਉਹਨੂੰ ਦੱਸਿਆ ਗਿਆ ਕਿ ਤੂੰ ਕਿਸ ਤਰ੍ਹਾਂ ਜਿੱਦੋ-ਜਹਿਦ ਕਰਕੇ ਤੇ ਆਪਣੇ ਇਲਾਕੇ ਲਈ, ਆਪਣੇ ਲੋਕਾਂ ਲਈ ਕੰਮ ਕਰਨਾ ਹੈ। ਤੇ ਉਹ ਬਦੀਉਲ ਜਮਾਲ ਪਰੀ ਹੈ, ਸ਼ਹਿਜ਼ਾਦਾ ਇਨਸਾਨ ਹੈ। ਫਿਰ ਮੀਆਂ ਸਾਹਿਬ ਨੇ, ਜਿਸ ਤਰ੍ਹਾਂ ਅਸੀਂ ਸੂਫੀਆਂ ਦੇ ਗੱਲ ਕਰਨੇ ਆ ਕਿ ਆਫਾਕੀ ਹੈ ਉਹਨਾਂ ਦੀ, ਯੂਨੀਵਰਸੈਲਿਟੀ ਹੈ ਉਹਨਾਂ ਦੀ, ਤੇ ਮੀਆਂ ਸਾਹਿਬ ਦੀ ਐਸੀ ਆਫਾਕੀਅਤ ਹੈ ਕਿ ਇਹਦੇ 'ਚ ਨਾ ਸਿਰਫ ਪੂਰੀ ਦੁਨੀਆ ਦੇ ਇਨਸਾਨ ਬਲਕਿ ਜਿੰਨ, ਦਿਓ, ਪਰੀਆਂ, ਹਰ ਤਰ੍ਹਾਂ ਦੀ ਮਖਲੂਕ। ਉਹ ਕਹਿੰਦੇ ਨੇ ਕਿ ਇੱਕ ਰੱਬ ਨੇ ਪੈਦਾ ਕੀਤਾ ਨੇ ਜਿਤਨੀ ਮਖਲੂਕ, ਉਹ ਸਾਰੇ ਕੁੰਭਾ ਹੈ। ਇਸ ਲਈ ਕੋਈ ਫਰਕ ਨਹੀਂ ਹੈ ਕਿ ਕੋਈ ਪਰੀ ਜਿਹਦੇ 'ਚ ਅੱਗ ਜ਼ਿਆਦਾ ਪੈ ਗਈ ਉਹ ਪਰੀ ਹੋ ਗਈ, ਜਿਹਦੇ 'ਚ ਮਿੱਟੀ ਜ਼ਿਆਦਾ ਹੋਈ ਉਹ ਇਨਸਾਨ ਬਣ ਗਿਆ, ਲੇਕਿਨ ਇੱਕੋ ਹੀ ਕੁੰਭਾ ਹੈ। ਤੇ ਇਸ ਤਰ੍ਹਾਂ ਇਹ ਬਹੁਤ ਹੀ ਖੂਬਸੂਰਤ ਕਹਾਣੀ ਹੈ, ਔਰ ਇਹਨੂੰ ਮੇਰੇ ਖਿਆਲ ਹੈ ਕਿ ਹਰ ਬੰਦੇ ਨੂੰ ਪੜ੍ਹਨਾ ਚਾਹੀਦਾ। ਫਿਰ ਜਿਹੜੀਆਂ ਜ਼ਰਬੁਲ ਮਿਸਲ ਨੇ, ਲੋਏ ਲੋਏ ਭਰ ਲੈ ਕੁੜੀਏ, ਐਸੇ ਤਰ੍ਹਾਂ ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ, ਸਜਣਾ ਵੀ ਮਰ ਜਾਣਾ,